हाँ जी। लो जी, सही 619 से। बंद। हाँ जी, सही साहब, शुरू करो। जी डॉक्टर साहब, 619 बंद डॉक्टर साहब। माइया आखिया जाके विच सियाला, नड्डी हीर ਨੂੰ ਚਾਕ ਲੈ ਆਇਆ ਜੇ। ਦਾੜੀ ਖੇੜਿਆਂ ਦੀ ਸਭਾ ਮੁੰਨ ਸੁੱਟੀ, ਪਾਣੀ ਇੱਕ ਫੋਈ ਨਾਹੀ ਲਾਇਆ ਜੇ। ਸਿਆਲਾਂ ਆਖਿਆ ਭਰਾ ਨਾ ਜਾਣ ਕਿਤੇ, ਜਾ ਕੇ ਚਾਕੜੇ ਨੂੰ ਘਰੀ ਲਿਆਇਆ ਜੇ। ਆਖੋ ਰਾਂਝੇ ਨੂੰ ਜੰਝ ਬਣਾ ਲਿਆਵੇ, ਬਨ ਸੇਰੇ ਡੋਲੜੀ ਪਾਇਆ ਜੇ। ਜੋ ਕੁਝ ਹੈ ਨਸੀਬ ਸੋ ਦਾਜ ਦਾਮਨ, ਸਾਥੋਂ ਤੁਸੀਂ ਵੀ ਚਾਹ ਲਿਜਾਇਆ ਜੇ। ਇਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ, ਉਧਰੋਂ ਖੇੜਿਆਂ ਦਾ ਨਾਈ ਆਇਆ ਜੇ। ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ, ਕੋਈ ਖੈਰ ਦਾ ਪੇਚ ਨਾ ਪਾਇਆ ਜੇ। ਦਿੱਤੀ ਮੋਈ ਗਈ ਸਾਥੋਂ, ਮੂੰਹ ਧੀ ਦਾ ਨਾਂ ਵਿਖਾਇਆ ਜੇ। ਮੁੜੀ ਤੁਸਾਂ ਤੋਂ ਉਹ ਕਿਸੇ ਖੋ ਡੁੱਬੀ, ਖੂ ਕਿਆ ਖੂ ਦੇਸ਼ ਤੇ ਪੁੱਛਣਾ ਲਾਇਆ ਜੇ। ਸਾਡੀ ਧੀ ਦਾ ਖੋਜ ਮੁਕਾਇਆ ਜੇ, ਕੋਈ ਅਸਾਂ ਨੂੰ ਸਾਗ ਦਵਾਇਆ ਜੇ। ਉਵੇਂ ਮੋੜ ਕੇ ਨਾਈ ਨੂੰ ਤੋੜ ਦਿੱਤਾ, ਮੁੜ ਫੇਰ ਨਾ ਅਸਾਂ ਵੱਲ ਆਇਆ ਜੇ। ਓੜ ਤੁਸਾਂ ਤੇ ਐ ਉਮੀਦ ਆਹੀ, ਡੰਡੇ ਸੁਥਰਿਆਂ ਵਾਂਗ ਵਜਾਇਆ ਜੇ। हाँ जी। ਮਾਈਆਂ ਆਖਿਆ, ਇਹ ਤਾਂ ਤੁਹਾਨੂੰ ਸਮਝ ਆਏਗੀ ਹੈ। ਦਾੜੀ ਖੇੜਿਆਂ ਦੀ ਸਭਾ ਮੁੰਨ ਸੁੱਟੀ, ਪਾਣੀ ਇੱਕ ਫੂਈ। ਫੂਈ ਦਾ ਮਤਲਬ ਹੁੰਦਾ ਇੱਕ ਕਤਰਾ। ਜਿਹੜੀ ਆਪਣਾ ਕਾਟਨ ਦਾ ਸੁਆਬ ਹੁੰਦਾ ਹੈ ਨਾ, ਉਹਨੂੰ ਗਿੱਲਾ ਜਦੋਂ ਕੀਤਾ ਜਾਂਦਾ ਹੈ ਤੇ ਉਹਨੂੰ ਫੂਈ ਕਹਿੰਦੇ ਨੇ। ਤੇ ਇਹਦਾ ਮਤਲਬ ਇੱਕ ਕਤਰਾ ਪਾਣੀ ਦਾ, ਬਹੁਤ ਥੋੜਾ ਪਾਣੀ। ਸਿਆਲਾਂ ਆਖਿਆ ਪਰਾਂ ਨਾ ਜਾਣ ਕਿਤੇ, ਜਾ ਕੇ ਨੱਡੜੀ ਨੂੰ ਘਰੀ ਲਿਆਇਆ ਜੇ। ਆਖੋ ਰਾਂਝੇ ਨੂੰ ਜੰਝ ਬਣਾ ਲਿਆਵੇ, ਬੰਨ ਸੇਰੇ ਡੋਲੜੀ ਪਾਇਆ ਜੇ। ਜੋ ਕੁਝ ਹੈ ਨਸੀਬ ਸੋ ਦਾਜ ਦਾਮਨ, ਮਤਲਬ ਜੋ ਜਹੇਜ਼ ਜਾਂ ਜੋ ਪੈਸੇ ਅਸੀਂ ਦੇਣੇ ਆ, ਸਾਥੋਂ ਤੁਸੀਂ ਵੀ ਚਾਹ ਲਿਜਾਇਆ ਜੇ। ਮਤਲਬ ਪਹਿਲੇ ਤੇ ਖੇੜੇ ਲੈ ਗਏ, ਹੁਣ ਤੁਸੀਂ ਵੀ ਲੈ। ਇਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ, ਉਧਰੋਂ ਖੇੜਿਆਂ ਦਾ ਨਾਈ ਆਇਆ ਜੇ। ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ, ਕੋਈ ਖੈਰ ਦਾ ਪੇਚ ਨਾ ਪਾਇਆ ਜੇ। ਪੇਚ ਦਾ ਮਤਲਬ ਹੈ ਤਲਕ। ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ, ਮੂੰਹ ਧੀ ਦਾ ਨਾਂ ਵਿਖਾਇਆ ਜੇ। ਸੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ, ਡਾਕਟਰ ਤੁਹਾਡੇ ਸਾਹਿਬ ਕੋਲ ਮੁੜੀ ਸੜ ਕੇ ਮੁੜੀ ਉਹਨੇ। ਤੁਸਾਂ ਥੋਂ ਉਹ ਕਿਸੇ ਮੁੜੀ ਖੂਹ ਡੁੱਬੀ, ਮਤਲਬ ਤੁਹਾਡੇ ਕੋਲੋਂ ਸੜ ਕੇ ਉਹਨੇ ਕਿਸੇ ਖੂਹ 'ਚ ਛਾਲ ਮਾਰ ਦਿੱਤੀ। ਕਿਹਾ ਦੇਸ਼ ਤੇ ਪੁੱਛਣਾ, ਉਦੋਂ ਖੁਦਕੁਸ਼ੀ ਦਾ ਇਹ ਜਿਹੜਾ ਸਭ ਤੋਂ ਵੱਡਾ ਤਰੀਕਾ ਹੁੰਦਾ ਸੀ, ਲੋਕ ਖੂਹ 'ਚ ਛਾਲ ਮਾਰਦੇ ਸੀ। ਸੜੀ ਅੱਛਾ, ਸਾਡੀ ਧੀ ਦਾ ਖੋਜ ਮੁਕਾਇਆ ਜੇ, ਕੋਈ ਅਸਾਂ ਨੂੰ ਸਾਕ ਦਵਾਇਆ ਜੇ। ਇਹ ਹੁਣ ਉਹਨਾਂ ਨੂੰ ਉਹ ਟਿਚਕਰ ਲਾ ਰਹੇ ਨੇ ਕਿ ਹੁਣ ਤੁਸੀਂ ਸਾਨੂੰ ਸਾਕ ਦਿਓ। ਦੋਵੇਂ ਮੋੜ ਕੇ ਨਾਈ ਨੂੰ, ਉਵੇਂ ਮੋੜ ਕੇ ਨਾਈ ਨੂੰ ਤੋੜ ਦਿੱਤਾ, ਮੁੜ ਫੇਰ ਨਾ ਅਸਾਂ ਵੱਲ ਆਇਆ ਜੇ। ਓੜਕ ਤੁਸਾਂ ਤੇ ਇਹ ਉਮੀਦ ਆਹੀ, ਡੰਡੇ ਸੁਥਰਿਆਂ ਵਾਂਗ ਵਜਾਇਆ ਜੇ। ਸੁਥਰੇ ਜਿਹੜੇ ਹੁੰਦੇ ਨੇ ਉਹ ਆਪਣਾ ਇੱਕ ਜੋਗੀਆਂ ਦੀ ਇੱਕ ਜੋਗੀਆਂ ਦਾ ਟੋਲਾ ਜਾਂ ਕਿ ਜੋ ਜੋਗੀਆਂ ਦਾ ਸੈਕਟ ਹੈ, ਤੇ ਉਹ ਡੰਡੇ ਵਜਾਉਂਦੇ ਨੇ। ਅੱਛਾ ਜੀ, ਚਲੋ ਜੀ ਅਗਲਾ ਪੜੋ, ਕਿੰਨੇ ਪੜਨਾ ਹੈ? मैं पढ़ूं जी। हाँ जी। 620। ਭਾਈਆਂ ਜਾਈ ਕੇ ਹੀਰ ਨੂੰ ਘਰੀ ਆਉਂਦਾ, ਰਾਂਝਾ ਨਾਲ ਹੀ ਘਰੀ ਮੰਗਾਈਓ ਨੀ। ਲਾ ਮੰਦਰਾਂ ਜਟਾਂ ਮੁਨਾ ਸੁਟੀਆਂ, ਸਿਰ ਲਾ ਸੋਹ। ਮੁੰਦਰਾ ਹਾਂਜੀ। ਲਾ ਮੁੰਦਰਾਂ ਜਟਾਂ ਮੁਨਾ ਸੁਟੀਆਂ, ਸਿਰ ਸੋਨੀ ਪੱਗ ਬਣਾਇਓ ਨੀ। ਕੰਨ ਘੱਤ ਉੱਤੇ ਖੰਡ ਦੁੱਧ ਚਾਵਲ, ਅੱਕੇ ਰੱਖ ਕੇ ਪਲੰਗ ਬਹਾਇਓ ਨੀ। ਯਾਕੂਬ ਦੇ ਪਿਆਰੇ ਪੁੱਤ ਵਾਂਗੂ, ਕੱਢ ਖੂਹ ਥੀ ਤਖਤ ਬਹਾਇਓ ਨੀ। ਜਾ ਭਾਈਆਂ ਦੀ ਜੰਝ ਜੋੜ ਲਿਆਵੀਂ, ਅੰਦਰ ਵਾੜ ਕੇ ਬਹੁਤ ਸਮਝਾਇਓ ਨੀ। ਨਾਲ ਦੇ ਲਾਗੀ ਖੁਸ਼ ਹੋ, ਸਭਨਾ ਤਰਫ ਘਰਾਂ ਦੇ ਓਸ ਪਹੁੰਚਾਇਓ ਨੀ। ਭਾਈ ਚਾਰੜੇ ਨੂੰ ਮੇਲ ਬਹਾਇਓ ਨੀ, ਸਭੂ ਹਾਲ ਅਹਿਵਾਲ ਸੁਣਾਇਓ ਨੀ। ਵੇਖੋ ਦਗੇ ਦਾ ਪੈਵੰਦ ਲਾਇਓ ਨੀ, ਧੀ ਮਾਰਨ ਦਾ ਮਤਾ ਪਕਾਇਓ ਨੀ।
ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ, ਵੇਖ ਨਵਾਂ ਪਖੰਡ ਜਗਾਇਓ ਨੀ। ਹਾਂਜੀ, ਇਹ ਤੇ ਸਾਫ਼ ਹੀ ਆ ਕਿ ਰਾਂਝਾ ਜਾਏ ਕਿ ਹੀਰ ਨੂੰ, ਰਾਂਝੇ ਦੀ ਹੀਰ ਨੂੰ ਉਹਨਾਂ ਨੇ ਘਰ ਲੈ ਆਂਦਾ। ਲਾਹ ਮੁੰਦਰਾਂ ਉਹਦੇ ਰਾਂਝੇ ਦੀ ਤੇ ਜੋਗੀ ਵਾਲੇ ਮੁੰਦਰਾਂ ਪਾਈਆਂ ਨੇ, ਉਹਦੀਆਂ ਮੁੰਦਰਾਂ ਉਹਨਾਂ ਨੇ ਲਾਈਆਂ ਨੇ, ਤੇ ਸਿਰ ਤੇ ਸੋਹਣੀ ਪੱਗ ਬਣਵਾਈ ਆ ਉਹਦੇ। ਫਿਰ ਘਰ ਤੇ ਖੰਡ ਦੁੱਧ ਚਾਵਲ, ਉਹਨਾਂ ਨੇ ਦੁੱਧ ਤੇ ਚਾਵਲ, ਇਹ ਮਹਿਮਾਨਾਂ ਲਈ ਹੁੰਦਾ ਸੀ ਕਿ ਦੁੱਧ ਤੇ ਚਾਵਲ ਉੱਤੇ ਖੰਡ ਪਾ ਦਿੰਦੇ ਸਨ ਤੇ ਉਹਨੂੰ ਖਾਸ ਉਹ ਡਿਸ਼ ਸਮਝੀ ਜਾਂਦੀ ਸੀ। ਅੱਗੇ ਰੱਖ ਕੇ ਪਲੰਗ ਬਹਾਇਓ ਨੇ, ਯਾਕੂਬ ਦੇ ਪਿਆਰੜੇ ਪੁੱਤ ਵਾਂਗੂ ਕੱਢ ਖੂਹ ਥੀ ਤਖਤ ਬਹਾਇਓ ਨੇ। ਤੁਹਾਨੂੰ ਪਤਾ ਨਾ ਯੂਸੁਫ ਅਲੈਹ ਸਲਾਮ ਦੀ ਕਹਾਣੀ ਦਾ ਇੱਥੇ ਜ਼ਿਕਰ ਹੈ ਕਿ ਯੂਸੁਫ ਅਲੈਹ ਸਲਾਮ ਦੇ ਜਿਹੜੇ ਭਰਾ ਸਨ, ਉਹਨਾਂ ਉਹਨੂੰ ਖੂਹ ਵਿੱਚ ਸੁੱਟ ਦਿੱਤਾ ਸੀ, ਤੇ ਉਹ ਕਿਸੇ ਆਪਣਾ ਵਪਾਰੀ ਨੇ ਉਹਨੂੰ ਉੱਥੇ ਕੱਢਿਆ ਤੇ ਉਹਨੇ ਜਾ ਕੇ ਉਹਨੂੰ ਮਿਸਰ ਵਿੱਚ ਬਤੌਰ ਸਲੇਵ ਦੇ ਵੇਚ ਦਿੱਤਾ ਸੀ, ਤੇ ਬਾਦਸ਼ਾਹ ਨੇ ਉਹਨੂੰ ਖਰੀਦ ਲਿਆ ਸੀ। ਫਿਰ ਉਹ ਜਿਹੜੀ ਬਾਦਸ਼ਾਹ ਦੀ ਬੀਵੀ ਸੀ ਜ਼ੁਲੈਖਾ, ਉਹਨੇ ਉਹਦੇ ਤੇ ਆਸ਼ਿਕ ਹੋ ਗਈ, ਤੇ ਯੂਸੁਫ ਨੇ ਉਹ ਤੋਂ ਇਨਕਾਰ ਕਰ ਦਿੱਤਾ, ਤੇ ਉਹਨੇ ਚੱਕਰ ਚਲਾ ਕੇ ਉਹਨੂੰ ਪਹਿਲੇ ਤੇ ਜੇਲ੍ਹ ਪਵਾਇਆ, ਤੇ ਫਿਰ ਉਹ ਐਸੀ ਸੂਰਤ ਪੈਦਾ ਹੋਈ ਕਿ ਉਹਨੂੰ ਜੇਲ੍ਹ ਚੋਂ ਕੱਢ ਕੇ ਤੇ ਲੋਕਾਂ ਨੇ ਬਾਦਸ਼ਾਹ ਬਣਾ ਦਿੱਤਾ। ਜਾ ਭਾਈਆਂ ਦੀ ਜੰਝ ਜੋੜ ਲਿਆਵੀਂ, ਦਰਬਾਰ ਕੇ ਬਹੁਤ ਸਮਝਾਇਆ ਨੇ, ਨਾਲ ਦੇ ਲਾਗੀ ਖੁਸ਼ੀ ਹੋ ਸਭਨਾ, ਨਾਲ ਆਪਣੇ ਲਾਗੀ ਵੀ ਉਹਨਾਂ ਨੇ ਭੇਜੇ। ਲਾਗੀ ਹੁੰਦੇ ਨੇ ਨਾਈ, ਹੋਰ ਜਿਹੜੇ ਪਿੰਡ ਦੇ ਕਮੀ ਹੁੰਦੇ ਨੇ, ਤਰਫ ਘਰਾਂ ਦੇ ਉਸ ਪਹੁੰਚਾਇਓ ਨੇ, ਭਾਈਚਾਰੇ ਨੂੰ ਮੇਲ ਵਹਾਇਓ ਨੇ। ਉਹਨਾਂ ਨੇ ਆਪਣੇ ਸਾਰੇ ਭਰਾਵਾਂ, ਆਪਣੀ ਬਰਾਦਰੀ ਨੂੰ ਇਕੱਠਾ ਕੀਤਾ ਖੇੜਿਆਂ ਨੇ, ਉਹਨਾਂ ਨੇ ਸਿਆਲਾਂ ਨੇ, ਤੇ ਸਭੋ ਹਾਲ ਅਹਿਵਾਲ ਸੁਣਾਇਓ ਨੇ। ਵੇਖੋ ਦਗੇ ਦਾ ਪੈਬੰਦ ਲਾਇਓ ਨਹੀਂ। ਪੈਬੰਦ ਤੇ ਤੁਹਾਨੂੰ ਪਤਾ ਹੀ ਹੈ, ਗ੍ਰੈਫਟਿੰਗ ਹੁੰਦੀ ਹੈ। ਉਹਨਾਂ ਨੇ ਧੋਖੇ ਦਾ, ਦੇਖੋ ਇੱਥੇ ਕਿਵੇਂ ਗ੍ਰੈਫਟਿੰਗ ਕੀਤੀ ਹੈ। ਧੀ ਮਾਰਨ ਦਾ ਮਤਾ ਪਕਾਇਓ ਨੇ, ਤੇ ਧੀ ਨੂੰ ਜਾਨੋਂ ਮਾਰਨ ਦਾ ਮਤਾ ਦਾ ਮਤਲਬ ਹੁੰਦਾ ਹੈ ਏਜੰਡਾ, ਉਹਦਾ ਏਜੰਡਾ ਬਣਾ ਲਿਆ ਉਹਨਾਂ ਨੇ। ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ, ਵੇਖ ਨਵਾਂ ਪਖੰਡ ਰਚਾਇਓ ਨੇ। ਪਖੰਡ ਦਾ ਮਤਲਬ ਹੁੰਦਾ ਹੈ ਡਰਾਮਾਬਾਜ਼ੀ, ਤੇ ਉਹਨਾਂ ਨੇ ਇੱਕ ਨਵੇਂ ਡਰਾਮੇਬਾਜ਼ੀ ਦਾ ਤਿਆਰੀ ਕਰ ਲਈ। ਚਲੋ ਜੀ। ਇਹ ਡਾਕਟਰ ਸਾਹਿਬ, ਹਾਂਜੀ, ਇਹ ਮਤਾ ਪਕਾਣਾ ਜਿਹੜਾ ਲਫ਼ਜ਼ ਹੈ, ਇਹ ਮੈਂ ਕਹਿ ਸਕਦਾ ਇਹਦਾ ਜਿਹੜਾ ਰੂਟ ਵਰਡ ਹੈ ਮਤ, ਕਿ ਤੈਨੂੰ ਮਤ ਨਹੀਂ? ਆਹੋ ਉਹੀ ਹੈ। ਅੱਛਾ, ਤੇ ਮਤਾ ਹੁੰਦਾ ਹੈ ਜਿਵੇਂ ਪਾਰਟੀਆਂ ਦਾ ਪ੍ਰੋਗਰਾਮ ਹੁੰਦਾ ਹੈ ਨਾ, ਸਿਆਸੀ ਪਾਰਟੀਆਂ, ਹਾਂਜੀ, ਉਹਨੂੰ ਮਤਾ ਕਹਿੰਦੇ ਨੇ ਨਾ। ਠੀਕ। ਚਲੋ ਜੀ। ਏਜੰਡਾ ਜਾਂ ਪਲਾਨ? ਹਾਂਜੀ, ਪਲਾਨ। ਹਾਂਜੀ, ਅੱਗੇ ਕਿੰਨੇ ਪੜ੍ਹਨਾ ਹੈ? Madhya, you want to try the next one or? Yeah, the short one, please. Thank you. Okay. ਰਾਂਝੇ ਜਾਇ ਕੇ ਘਰੀ ਆਰਾਮ ਕੀਤਾ, ਗਨ ਫੇਰਿਆ ਸੋ ਵਿੱਚ ਬਾਈਆਂ ਦੇ। ਸਰੂ ਕੂਰਮਾ ਆਇ ਕੇ ਗਿਰਦ ਹੋਇਆ, ਬੈਠਾ ਪੰਚ ਹੋ ਵਿੱਚ ਪਰਜਾਈਆਂ ਦੇ। ਚਲੋ ਭਾਈਓ ਵਿਆਹ ਕੇ ਸਿਆਲ ਲਿਆਏ, ਹੀਰ ਲਈ ਹੈ ਨਾਲ ਦਵਾਈਆਂ ਦੇ। ਜੰਝ ਜੋੜ ਕੇ ਰਾਂਝੇ ਤਿਆਰ ਕੀਤੀ, ਤੋ ਨਕਚਾਏ ਬਦੇ ਮਗਰ ਨਾਈ ਦੇ। ਵਾਜੇ ਡਕਨੀ ਦਰਗਾਹ ਹਰਗਾਹ ਦੇ ਨਾਲ ਵੱਜਣ ਲੱਗੇ, ਰੰਗ ਚੱਟਣ ਸਰਨਾਈਆਂ ਦੇ। ਵਾਰਿਸ ਸ਼ਾਹ ਵਿਸਾਖੀ ਜ਼ਿੰਦਗੀ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ। ਕਿਆ ਬਾਤ ਹੈ। ਕਿਆ ਬਾਤ। That's a beautiful line. ਹੈ। ਹਾਂ, ਵਾਰਿਸ ਸ਼ਾਹ ਵਿਸਾਖੀ ਜੀਵਨੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ। ਵਾਰਿਸ ਸ਼ਾਹ ਵਿਸਾਖੀ ਜ਼ਿੰਦਗੀ ਦਾ, ਸਾਡੀ ਨਕਸ਼ਾ ਉਮਰ ਪਤਾਸਿਆਂ ਤੇ। ਪਸੰਦ। ਵਾਹ। ਅੱਛਾ ਜੀ। ਰਾਂਝੇ ਜਾਇ ਕੇ ਘਰੇ ਆਰਾਮ ਕੀਤਾ, ਗੰਢ ਫੇਰਿਆ ਸੂ ਵਿੱਚ ਭਾਈਆਂ ਦੇ। ਗੰਢ ਸ਼ਾਦੀ ਦਾ ਜਿਹੜੇ ਮੈਸੇਜ ਹੁੰਦਾ ਹੈ, ਉਹਨੂੰ ਗੰਢ ਕਹਿੰਦੇ ਨੇ। ਸਾਰਾ ਕੂੜਮਾ ਆਈ ਕੇ ਗਿਰਦ ਹੋਇਆ,
ਬੈਠ ਪੈਂਚ ਹੋ ਵਿੱਚ ਭਰਜਾਈਆਂ ਦੇ, ਤੇ ਉਹ ਭਰਜਾਈਆਂ 'ਚ ਪੈਂਚ ਵਾਂਗੂ ਬੈਠਾ ਹੈ, ਕਿਉਂਕਿ ਭਰਜਾਈਆਂ ਨੇ ਉਹਨੂੰ ਮਿਹਣਾ ਮਾਰਿਆ ਸੀ ਨਾ ਕਿ ਸਾਡਾ ਹੁਸਨ ਪਸੰਦ ਨਾ ਲਿਆਉਣਾ ਹੈ, ਜਾ ਹੀਰ ਸਿਆਲ ਵਿਆਹ ਲਾਵੀਂ, ਦੇ ਬੂਹਿਓਂ ਕੱਢਣੀ ਮਿਲੇ ਨਾਹੀਂ, ਰਾਤੀ ਕੰਧ ਪਛਵਾੜਿਓਂ ਢਾ ਲਿਆਵੀਂ, ਵਾਰੇ ਸ਼ਾਹ ਨੂੰ ਨਾਲ ਲਿਜਾਏ ਕਿਤੇ, ਜਿਹੜਾ ਦਾਲ ਲੱਗੇ ਸੋਈ ਲਾ ਲਿਆਵੀਂ। ਤੁਹਾਨੂੰ ਯਾਦ ਹੈ ਨਾ ਇਹ? ਵਾਹ। ਚਲੋ ਭਾਈਓ ਵਿਆਹ ਕੇ ਸਿਆਲ ਲਿਆਈਏ, ਹੀਰ ਲਈ ਹੈ ਨਾਲ ਦਵਾਈਆਂ ਦੇ, ਬੜੀਆਂ ਦੁਆਵਾਂ ਮੰਗ ਕੇ ਮੈਂ ਹੀਰ ਲਈ ਹੈ, ਜੰਝ ਜੋੜ ਕੇ ਰਾਂਝੇ ਤਿਆਰ ਕੀਤੀ, ਟੁਮਕ ਚਾਹ ਬੱਧੇ ਮਗਰ ਨਾਈਆਂ ਦੇ। ਟੁਮਕ ਦਾ ਮਤਲਬ ਹੈ ਜਿਹੜਾ ਵੈਸੇ ਤਾਂ ਪੰਡ ਨੂੰ ਕਹਿੰਦੇ ਨੇ ਟੁਮਕ, ਤੇ ਇੱਥੇ ਹੈਗਾ ਜਿਹੜਾ ਬਰੀ ਜਿਹੜਾ ਦਾ ਸਮਾਨ ਹੈ ਨਾ, ਜਿਹੜੇ ਲਾੜੇ ਵੱਲੋਂ ਜਾਂਦੀ ਹੈ, ਉਹ ਨਾਈਆਂ ਦੇ ਪਿੱਛੇ ਬੰਨ ਦਿੱਤੇ ਨੇ। ਵਾਜੇ ਦੱਖਣੀ ਦੁਰਗਾਂ ਦੇ ਨਾਲ ਵੱਜਣ, ਯਾਨੀ ਦੱਖਣੀ ਦਾ ਮਤਲਬ ਸਾਊਥ ਦੇ ਵਾਜੇ ਜਿਹੜੇ ਨੇ ਉਹ ਦੁਰਗਾਂ ਦਾ ਮਤਲਬ ਹੈ ਢੋਲਾਂ ਦੇ ਨਾਲ ਵੱਜਣ, ਲੱਖ ਰੰਗ ਛੀਂਬੇ ਸਰਨਾਈਆਂ ਦੇ। ਜਿਹੜੇ ਛੀਂਬੇ ਹੁੰਦੇ ਨੇ ਰੰਗ ਸਾਜ਼, ਉਹਨਾਂ ਦੇ ਆਪਣਾ ਸਿਰਾਂ ਨੂੰ ਮਤਲਬ ਰੰਗਿਆ ਗਿਆ ਹੈ। ਵਾਰਿਸ਼ਾ ਵਿਸਾਖੀ ਜੀਵਣੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ। ਚਲੋ ਜੀ ਅਗਲਾ। ਡਾਕਟਰ ਸਾਹਿਬ 2 ਮਿੰਟ, ਇਹ ਛੀਨੇ ਜਿਹੜੇ ਡਾਕਟਰ ਸਾਹਿਬ ਚੀਮਾ ਸੇ ਤਾਂ ਨਹੀਂ ਕੋਈ ਇਹਨਾਂ ਨਾਲ ਧੋਬੀ ਅੱਛਾ, ਰੰਗ ਸਾਜ਼ ਨੂੰ ਵੀ ਕਹਿੰਦੇ ਨੇ, ਧੋਬੀਆਂ ਨੂੰ ਵੀ ਛੀਂਬੇ ਕਹਿੰਦੇ ਨੇ। ਵੈਸੇ ਪੰਜਾਬ ਵਿੱਚ ਜਿਹੜੇ ਛੀਂਬੇ ਉਹ ਧੋਬੀਆਂ ਨੂੰ ਕਹਿੰਦੇ ਨੇ। ਠੀਕ, ਮਿਹਰਬਾਨੀ। ਅੱਛਾ ਜੀ, ਅੱਗੇ ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗੈਰਤਾਂ ਪਾਲਦੇ ਨੀ, ਯਾਰੋ ਗੱਲ ਮਸ਼ਹੂਰ ਜਹਾਨ ਉੱਤੇ, ਸਾਨੂੰ ਮਿਹਣੇ ਹੀਰ ਲਿਆਲਦੇ ਨੀ, ਪਤ ਰਹੇਗੀ ਨਾ ਜੇ ਟੋਰ ਦਿੱਤੀ, ਨੱਡੀ ਨਾਲ ਮੁੰਡੇ ਮਹੀਂ ਵਾਲਦੇ ਨੀ, ਫਟ ਜੀਬ ਦੇ ਕਾਲਖ ਬੇਟੀਆਂ ਦੀ, ਐਬ ਜਵਾਨੀ ਦੇ ਮਿਹਣੇ ਗਾਲਦੇ ਨੀ, ਜਿੱਥੋਂ ਆਮਦੇ ਤਿੱਥੋਂ ਦਾ ਬੁਰਾ ਮੰਗਣ, ਦਗਾ ਕਰਨ ਜੋ ਮਹਿਰਮ ਹਾਲਦੇ ਨੀ, ਕਬਰ ਵਿੱਚ ਦਾਊਸ ਖਨਜ਼ੀ ਹੁਸਨ, ਜਿਹੜੇ ਲਾਡ ਕਰਨ ਧਨ ਮਾਲਦੇ ਨੀ, ਔਰਤ ਆਪਣੀ ਕੋਲ ਜੇ ਗੈਰ ਵੇਖਣ, ਗੈਰਤ ਕਰਨ ਨਾ ਉਸਦੇ ਹਾਲਦੇ ਨੀ, ਮੂੰਹ ਤਿਨਾਂ ਦਾ ਵੇਖਣਾ ਖੋਕ ਵਾਂਗੂ, ਕਤਲ ਕਰਨ ਰਫੀਕ ਜੋ ਨਾਲਦੇ ਨੀ, ਸੈਯਦ ਸ਼ੇਖ ਨੂੰ ਪੀਰ ਨਾ ਜਾਣਨਾ ਈ, ਅਮਲ ਕਰਨ ਜੋ ਉਹ ਚੰਡਾਲਦੇ ਨੀ, ਹੋਏ ਚੂੜਾ ਤੁਰਕ ਹਰਾਮ ਮੁਸਲਮਾਨ ਸਭ ਉਸ ਦੇ ਨਾਲ ਦੇ ਨੀ, ਦੌਲਤਮੰਦ ਦੇ ਉਸ ਦੀ ਤਰਕ ਸੁਬਤ, ਮਗਰ ਲਗੀਏ ਨੇਕ ਕੰਗਾਲ ਦੇ ਨੀ, ਕੋਈ ਕਚਕੜਾ ਲਾਲ ਨਾ ਹੋ ਜਾਂਦਾ, ਜੇ ਪਰੋਈਏ ਨਾਲ ਉਹ ਲਾਲ ਦੇ ਨੀ, ਜ਼ਹਿਰ ਦੇ ਕੇ ਮਾਰੀਏ ਨੱਡੜੀ ਨੂੰ, ਗੁਨਾਹਗਾਰ ਹੋ ਜਲਜ ਲਾਲ ਦੇ ਨੀ, ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਵੇਖਣੇ ਉਸ ਦੇ ਖਿਆਲ ਦੇ ਨੀ, ਬਦ ਅਮਲੀਆਂ ਜਿਨ੍ਹਾਂ ਤੋਂ ਕਰੇ ਚੋਰੀ, ਮਹਿਰਮ ਹਾਲ ਤੇਰੇ ਵਾਲ ਦੇ ਨੀ, ਸਾਨੂੰ ਜੰਨਤੀ ਸਾਥ ਰਲਾਉਣਾ ਏ, ਅਸਾਂ ਆਸਰੇ ਫਜ਼ਲ ਕਮਾਲ ਦੇ ਨੀ, ਜਿਹੜੇ ਦੋਜ਼ਖਾਂ ਨੂੰ ਬੰਨ ਟੋਰੀਅਨਗੇ, ਵਾਰਿਸ ਸ਼ਾਹ ਫਕੀਰ ਦੇ ਨਾਲ ਦੇ ਨਹੀਂ। ਹਾਂਜੀ, ਵਾਹ। ਸਿਆਲਾਂ ਬੈਠ ਕੇ ਸੱਥ ਦਾ ਮਤਲਬ ਹੈ ਆਪਣਾ ਮਜਲਿਸ। ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗੈਰਤਾਂ ਪਾਲਦੇ। ਤੇ ਉਹਨਾਂ ਕਿਹਾ ਜੀ ਜਿਹੜੇ ਚੰਗੇ ਬੰਦੇ ਹੁੰਦੇ ਨੇ, ਆਣ ਵਾਲੇ ਬੰਦੇ ਹੁੰਦੇ ਨੇ, ਉਹ ਆਪਣੀ ਗੈਰਤ ਨੂੰ ਪਾਲਦੇ। ਯਾਰੋ ਗੱਲ ਜਹਾਨ ਮਸ਼ਹੂਰ ਉੱਤੇ, ਸਾਨੂੰ ਮਿਹਣੇ ਹੀਰ ਸਿਆਲਦੇ ਜੀ। ਇੱਥੇ ਸਾਫ਼ ਹੀ ਹੈ, ਪਤ ਰਹੇਗੀ ਨਾ ਜੇ ਤੋੜ ਦਿੱਤੀ, ਨੱਡੀ ਨਾਲ ਮੁੰਡੇ ਮਹੀਂ ਵਾਲਦੇ ਜੀ। ਜੇ ਇਹ ਮਈਆਂ ਚਾਰਨ ਵਾਲੇ ਮੁੰਡੇ ਦੇ ਨਾਲ ਕੁੜੀ ਨੂੰ ਤੋਰਤਾ ਤੇ ਸਾਡੀ ਪਤ ਇੱਜ਼ਤ ਨਹੀਂ ਰਹਿਣੀ। ਹੱਠ ਜੀਬ ਦੇ ਕਾਲਕਾਂ ਬੇਟੀਆਂ ਦੀਆਂ, ਮਤਲਬ ਜਿਹੜੀ ਗੱਲ ਨਾਲ ਜ਼ਖਮ ਲੱਗਦਾ ਹੈ, ਤੇ ਬੇਟੀਆਂ ਦੀਆਂ ਜਿਹੜੀਆਂ ਕਾਲਕਾਂ
ਕਾਲਕਾਂ ਦਾ ਮਤਲਬ ਹੈ ਬਦਨਾਮੀਆਂ। ਐਬ ਜਵਾਨੀ ਦੇ ਮਿਹਣੇ ਕਾਲ ਦੇ ਜੀ, ਜਿੱਥੋਂ ਖਾਮਣਾ ਤਿੱਥੋਂ ਦਾ ਬੁਰਾ ਮੰਗਣ, ਦਗਾ ਕਰਨ ਜੋ ਮਹਿਰਮ ਹਾਲ ਦੇ ਜੀ। ਉਹ ਲੋਕ ਜਿਹੜੇ ਜਿੱਥੇ ਖਾਂਦੇ ਨੇ ਉੱਥੇ ਹੀ ਉਹਨਾਂ ਦਾ ਹੀ ਬੁਰਾ ਮੰਗਦੇ ਨੇ। ਤੇ ਕਬਰ ਵਿੱਚ ਦਿਓਸ ਖੰਜ਼ੀਰ ਹੋਸਨ, ਔਲਾਦ ਸਭ ਖਰੰਡ ਹਨ ਰਾਲ ਦੇ ਜੀ। ਇਹ ਤੁਹਾਡੇ ਕੋਲ ਕਿਵੇਂ ਲਿਖਿਆ ਹੈ? ਇਹ ਸਾਡੇ ਲਿਖਿਆ ਜੀ, ਕਬਰ ਵਿੱਚ ਦਾਊਸ ਖਨਜ਼ੀਰ ਹੁਸਨ, ਜਿਹੜੇ ਲਾਡ ਕਰਨ ਧਨ ਮਾਲ ਦੇ ਨੇ। ਅੱਛਾ, ਇਹ ਜ਼ਿਆਦਾ ਅੱਛਾ ਲੱਗਦਾ ਹੈ। ਅੱਛਾ, ਡਾਕਟਰ ਸਾਹਿਬ ਕਬਰ ਵਿੱਚ ਦੇਵਸ, ਕਬਰ ਵਿੱਚ ਦੇਵਸ ਖੰਜ਼ੀਰ ਹੁਸਨ। ਔਰਤਾਂ ਦੀ ਦੇਵਸ ਦਾ ਮਤਲਬ ਹੈ ਔਰਤਾਂ ਦੀ ਕਮਾਈ ਖਾਣ ਵਾਲਾ, ਬਗੈਰਤ। ਤੇ ਖੰਜ਼ੀਰ ਦਾ ਮਤਲਬ ਹੈ ਪਿਗ। ਕਬਰ, ਅੱਛਾ, ਔਰਤ ਆਪਣੀ ਕੋਲ ਜੇ ਗੈਰ ਵੇਖਣ, ਗੈਰਤ ਕਰਨ ਨਾ ਉਸ ਜਹਾਲ ਦੇ। ਉਹ ਬੰਦੇ ਬਹੁਤ ਡਿਸਆਨਰੇਬਲ ਹੁੰਦੇ ਨੇ ਜਿਹੜੀ ਆਪਣੀ ਔਰਤ ਨੂੰ ਕਿਸੇ ਦੇ ਨਾਲ ਵੇਖ ਕੇ ਵੀ ਉਹਦੀ ਪਰਵਾਹ ਨਹੀਂ ਕਰਦੇ। ਮੂੰਹ ਤਿਰਾਂ ਦਾ ਵੇਖਣਾ ਖੂਕ ਵਾਂਗੂ, ਉਹਨਾਂ ਦਾ ਮੂੰਹ ਇੰਝ ਹੀ ਵੇਖਣਾ ਜਿਵੇਂ ਸੂਰ ਦਾ ਮੂੰਹ ਦੇਖ ਲਿਆ। ਖੂਕ ਦਾ ਮਤਲਬ ਸੂਰ ਹੈ। ਕਤਲ ਕਰਨ ਰਫੀਕ ਜੋ ਨਾਲ ਦੇ, ਜਿਹੜੇ ਆਪਣੇ ਦੋਸਤਾਂ ਨੂੰ ਕਤਲ ਕਰਦੇ ਨੇ, ਉਹ ਸੂਰ ਵਰਗੇ ਹੁੰਦੇ ਨੇ ਜਿਨ੍ਹਾਂ ਦਾ ਮੂੰਹ ਨਹੀਂ ਵੇਖਣਾ ਚਾਹੀਦਾ। ਸੈਯਦ ਸ਼ੇਖ ਨੂੰ ਪੀਰ ਨਾ ਜਾਣਨਾ ਹੈ, ਅਮਲ ਕਰੇ ਜੇ ਉਹ ਚੰਡਾਲ ਦੇ ਜੀ। ਅਗਰ ਕੋਈ ਸੈਯਦ ਜਾਂ ਸ਼ੇਖ ਆਪਣਾ ਜਿਹੜਾ ਬਹੁਤ ਆਲਮ ਆਦਮੀ ਹੈ, ਉਹਨੂੰ ਪੀਰ ਨਹੀਂ ਮੰਨਿਆ ਜਾ ਸਕਦਾ ਜੇ ਉਹਦੇ ਕੰਮ ਜਿਹੜੇ ਨੇ ਉਹ ਚੰਡਾਲਾਂ ਵਾਲੇ ਹੋਣ। ਹੋ ਚੂੜਾ ਤਰਕ ਹਰਾਮ ਮੁਸਲਮਾਨ ਜਿਹੜਾ ਚੂੜਾ ਹੈ ਉਹ ਆਪਣਾ ਤਰਕ ਕਰਕੇ ਯਾਨੀ ਤੇ ਮੁਸਲਮਾਨ ਹੋ ਜਾਏ। ਮੁਸਲਮਾਨ ਵੀ ਜਿਹੜੇ ਨੇ ਉਹ ਮੁਸਲਮਾਨਾਂ ਵਗਰਾ ਹੋ ਜਾਂਦਾ ਹੈ। ਦੌਲਤਮੰਦ ਦੇ ਵਸ ਦੀ ਤਰਕ ਸੋਬਤ, ਯਾਨੀ ਉਹ ਦੌਲਤ ਵਾਲਾ ਜਿਹੜਾ ਆਪਣੀ ਬੀਵੀ ਦੀ ਕਮਾਈ ਖਾਂਦਾ ਹੈ, ਉਹਦੇ ਨਾਲ ਬਹਿਣਾ ਤਰਕ ਸੋਬਤ, ਉਹਦੀ ਸੋਬਤ ਨਹੀਂ ਕਰਨੀ ਚਾਹੀਦੀ। ਮਗਰ ਲੱਗੀਏ ਨੇਕ ਕੰਗਾਲ ਦੇ ਜੀ, ਤੇ ਇਹਦੇ ਨਾਲ ਚੰਗਾ ਇਹ ਹੈ ਕਿ ਕਿਸੇ ਪੈਨੀਲੈਸ ਆਦਮੀ ਦੇ ਪਿੱਛੇ ਲੱਗ ਜਾਈਏ। ਕੋਈ ਕਚਕਰਾ ਲਾਲ ਨਾ ਹੋ ਜਾਂਦਾ। ਕਚਕਰਾ ਦਾ ਮਤਲਬ ਹੈ ਜਿਹੜਾ ਆਪਣਾ ਸ਼ੀਸ਼ੇ ਦਾ ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਲਫ਼ਜ਼ ਨਹੀਂ ਸੀ। ਜਿਹੜਾ ਸ਼ੀਸ਼ੇ ਦਾ ਬਣਿਆ ਹੁੰਦਾ ਹੈ ਨਾ, ਉਹ ਕੰਕਰ, ਉਹ ਲਾਲ ਮਤਲਬ ਮੋਤੀ ਨਹੀਂ ਹੋ ਜਾਂਦਾ। ਜੇ ਪਰੋਈਏ ਨਾਲ ਉਹ ਲਾਲ ਦੇ ਜੀ, ਜਿਹਨੂੰ ਲਾਲਾਂ ਦੇ ਨਾਲ ਵੀ ਪਰੋਤਾ ਜਾਵੇ ਫਿਰ ਵੀ ਉਹ ਲਾਲ ਨਹੀਂ ਬਣ ਜਾਂਦਾ। ਜ਼ਹਿਰ ਦੇ ਕੇ ਮਾਰੀਏ ਨੱਡੜੀ ਨੂੰ, ਗੁਨਾਹਗਾਰ ਹੋ ਜ਼ੁਲ ਜਲਾਲ ਦੇ ਜੀ। ਇਸ ਕੁੜੀ ਨੂੰ ਜ਼ਹਿਰ ਦੇ ਕੇ ਮਾਰ ਦਈਏ ਤੇ ਠੀਕ ਹੈ, ਅਸੀਂ ਜ਼ੁਲ ਜਲਾਲ, ਇਹ ਰੱਬ ਲਈ ਵਰਤਿਆ ਜਾਂਦਾ ਹੈ ਜਿਹਦਾ ਜਲਾਲ ਹਰ ਥਾਂ ਤੇ ਹੈ। ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਪੇਖਣੇ ਉਸ ਦੇ ਖਿਆਲ ਦੇ ਜੀ। ਹੀਰ ਨੂੰ ਮਾਪਿਆਂ ਨੇ ਮਾਰ ਦਿੱਤਾ, ਤੇ ਇਹ ਪੇਖਣੇ ਦਾ ਮਤਲਬ ਹੁੰਦਾ ਹੈ ਇਮੈਜਿਨਰੀ ਤਸਵੀਰ। ਇਹ ਉਹਦੇ ਪੇਖਣੇ ਨੇ, ਯਾਨੀ ਇਹ ਰੱਬ ਦੇ ਪੇਖਣੇ ਨੇ। ਬਦ ਅਮਲੀਆਂ ਜਿਨ੍ਹਾਂ ਤੋਂ ਕਰੇ ਚੋਰੀ, ਮਹਿਰਮ ਹਾਲ ਤੇਰੇ ਵਾਲ ਦੇ ਜੀ। ਜਿਨ੍ਹਾਂ ਕੋਲੋਂ ਤੂੰ ਬਦਅਮਲੀਆਂ ਛਪਾਉਣਾ ਹੈ, ਉਹ ਤੇਰੇ ਵਾਲ ਦੇ ਦਾ ਜਾਣਦੇ ਨੇ, ਬਾਖਬਰ ਨੇ ਉਹਦੇ ਬਾਰੇ ਚ। ਸਾਨੂੰ ਜਨਤੀ ਸਾਥ ਰਲਾਮਣਾ ਹੈ, ਅਸਾਂ ਆਸਰੇ ਫਜ਼ਲ ਕਮਾਲ ਦੇ ਜੀ। ਸਾਨੂੰ ਜੰਨਤ ਚ ਲੈ ਕੇ ਜਾਣਾ ਆਪਣੇ ਨਾਲ, ਇਹ ਖੁਦਾ ਦੀ ਬਲੈਸਿੰਗ ਹੋਏਗੀ। ਜਿਹੜੇ ਦੋਜ਼ਖਾਂ ਨੂੰ ਬੰਨ ਤੋੜਨਗੇ, ਜਿਨ੍ਹਾਂ ਨੂੰ ਦੋਜ਼ਖ ਵੱਲ ਬੰਨ ਕੇ ਉਹਨਾਂ ਨੂੰ ਤੋਰਿਆ ਜਾਏਗਾ, ਉਹ ਵਾਰਿਸ਼ਾ ਫਕੀਰ ਦੇ ਨਾਲ। ਮਤਲਬ ਵਾਰਿਸ਼ਾ ਅਗਰੇ ਬੰਦੇ ਜਿਹੜੇ ਨੇ ਉਹ ਦੋਜ਼ਖ ਵਿੱਚ ਜਾਣਗੇ। ਬਹੁਤ ਵਧੀਆ ਨੇ, ਆਪਣੀ ਫਿਲਾਸਫੀ ਵਿੱਚ ਆਪਣੀ ਅਲੱਗ ਹੀ ਬਿਲਕੁਲ ਵਿਊ ਪੁਆਇੰਟ ਰੱਖ ਦਿੱਤਾ ਹੈ। ਹਾਂਜੀ ਡਾਕਟਰ ਸਾਹਿਬ, ਇਸ ਆਖਰੀ ਸ਼ੇਰ ਦਾ ਮਤਲਬ ਹੋਇਆ ਕਿ
ਫਕੀਰ ਦੇ ਨਾਲ ਜਿਹੜੇ ਨਹੀਂ ਉਹ ਦੋਜ਼ਖ ਜਾਣਗੇ? ਨਹੀਂ, ਮਤਲਬ ਇਹ ਹੈ ਕਿ ਠਹਿਰ ਜਾਓ, ਮੈਨੂੰ ਮਿਸਰਾ ਪੜ੍ਹ ਲੈਣ ਦਿਓ ਫਿਰ ਤੋਂ। ਮੈਂ ਬੜੀ ਛੋਣੀ ਹੈ। ਜਿਹੜੇ ਦੋਸਤਾਂ ਤੋਂ ਬੰਦ, ਇਹ ਤੇ ਇੱਕ ਜਨਰਲ ਕਮੈਂਟ ਹੈ ਨਾ। ਬਾਰਿਸ਼ਾ ਇਹ ਕਹਿ ਰਿਹਾ ਕਿ ਮੈਂ ਵੀ ਉਹਨਾਂ 'ਚ ਹੀ ਹਾਂ ਜਿਨ੍ਹਾਂ ਨੂੰ ਦੋਜ਼ਖ ਦੇ ਦਿਨ, ਦੋਜ਼ਖ ਵਾਲੇ ਦਿਨ ਦੋਜ਼ਖ ਦੇ ਵਿੱਚ ਸੁੱਟਿਆ ਜਾਏਗਾ। ਹਿਊਮਿਲਿਟੀ ਇਹ ਸ਼ੋ ਕਰ ਰਿਹਾ ਮਤਲਬ ਨਾ ਸਰ, ਹੰਬਲਨੈਸ ਹੈ। ਹੰਬਲਨੈਸ ਸ਼ੋ ਕਰ ਰਿਹਾ ਆਪਣੀ। ਹਾਂਜੀ, ਚਲੋ ਜੀ। मेरा ख्याल है वो ये भी कह रहा है कि बहुत ही बेइंसाफी की गल हो रही है, मैं उस पासे ਨੂੰ बिल्कुल डिस्कार्ड करदा, मैं दूजी साइड ਦਾ ਹੈ ਬੰਦਾ। ਆਹ ਚਲੋ ਜੀ ਮੈਂ ਕਰਨਾ ਸਟਾਰਟ ਡਾਕਟਰ 623 ਤੋਂ। ਹਾਂਜੀ, ਤੁਸੀਂ ਕਰੋ। ਲੋ ਜੀ, ਰੈਪ ਅਪ ਹੋਣ ਲੱਗੀ ਹੁਣ ਤੇ। 623 ਹੀਰ ਜਾਂ ਬਹਕ ਤਸਲੀਮ ਹੋਈ, ਸਿਆਲਾਂ ਦਫਨ ਕੇ ਖਤ ਲਿਖਾਇਆ ਹੀ, ਵਲੀ ਗੌਸ ਤੇ ਕੁਤਲ ਸਭ ਖਤਮ ਹੋਏ, ਮੌਤ ਸੱਚ ਹੈ ਰੱਬ ਫਰਮਾਇਆ ਹੀ, ਕੁੱਲੂ ਸ਼ਈ ਹਾਲकुन इल्ला वजहू, ਹੁਕਮ ਵਿੱਚ ਕੁਰਾਨ ਦੇ ਆਇਆ ਹੀ, ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ, ਐ ਦੁਰੋਂ ਹੀ ਹੁੰਦੜਾ ਆਇਆ ਹੀ, ਅਸਾਂ ਹੋਰ ਉਮੀਦ ਸੀ ਹੋਰ ਹੋਈ, ਖਾਲੀ ਜਾਏ ਉਮੀਦ ਫਰਮਾਇਆ ਹੀ, ਐ ਰਜ਼ਾ ਕਤਈ ਨਾ ਟਲੇ ਹਰगिज, ਲਿਖ ਆਦਮੀ ਤੁਰਤ ਭਜਾਇਆ ਹੀ, ਡੇਰਾ ਪੁੱਛ ਕੇ ਢੀਦੋ ਦਾ ਜਾ ਵੜਿਆ, ਖਤ ਰੋਏ ਕੇ ਹੱਥ ਫੜਾਇਆ ਹੀ, ਐ ਰੋਵਨਾ ਖਬਰ ਕੀ ਲਿਆਇਆ ਜੇ, ਐ ਮੂੰਹ ਕਾਸ ਥੋਂ ਬੁਰਾ ਬਣਾਇਆ ਹੀ, ਮਾਜ਼ੂਲ ਹੋਇਓ ਤਖਤ ਜ਼ਿੰਦਗੀ ਥੋਂ, ਫਰਮਾਨ ਤਗੈਰ ਦਾ ਆਇਆ ਹੀ। ਵਾਹ ਕੀ ਲਾਈਨ ਹੈ। ਮੇਰੇ ਮਾਲ ਨੂੰ ਖੈਰ ਹੈ ਕਾਸਦਾ ਉਹ, ਆਖ ਕਾਸ ਨੂੰ ਡੁਸਕ ਨਾ ਲਾਇਆ ਹੀ। ਵਾਹ। ਤੇਰੇ ਮਾਲ ਨੂੰ ਧਾੜਵੀ ਉਹ ਪਿਆ, ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਹੀ। ਓ ਮਾਈ ਗॉड। ਹੀਰ ਮੋਈ ਨੂੰ 8ਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਜਾਇਆ ਹੀ, ਬਾਰਿਸ਼ਾ ਮੀਆਂ ਗੱਲ ਠੀਕ ਜਾਣੀ, ਤੇਥੇ ਕੂਚਤਾ ਉਦਮੀ ਆਇਆ ਹੀ। ਇੱਥੇ ਕੂਚ ਦਾ ਆਦਮੀ ਆਇਆ ਹੈ। ਅੱਛਾ, ਇੱਥੇ ਉਦਮੀ ਲਿਖਿਆ ਹੈ, ਉਦਮ। ਅੱਛਾ, ਇਹ ਸਈਦ ਸਾਹਿਬ ਆਖਰੀ 4 ਲਾਈਨਾਂ ਦੁਬਾਰਾ ਪੜ੍ਹੋ ਕਿ ਮੈਂ ਪੜ੍ਹੀ ਛੋੜਾ। ਮੇਰੇ ਮਾਲ ਨੂੰ ਖੈਰ ਹੈ ਕਾਸਿਦਾ ਉਹ, ਆਖ ਕਾਸ ਨੂੰ ਡੁਸਕ ਨਾ ਲਾਇਆ ਹੀ, ਤੇਰੇ ਮਾਲ ਨੂੰ ਧਾੜਵੀ ਉਹ ਪਿਆ, ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਹੀ। ਵਾਹ ਵਾਹ। ਹੀਰ ਮੋਈ ਨੂੰ 8ਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਜਾਇਆ ਹੀ, ਵਾਰਸ਼ਾ ਮੀਆਂ ਗੱਲ ਠੀਕ ਜਾਣੀ, ਤੇਥੇ ਕੂਚ ਦਾ ਆਦਮੀ ਆਇਆ ਹੀ। ਅੱਛਾ ਜੀ, ਹੀਰ ਜਾਨ ਬਹਕ ਤਸਲੀਮ ਹੋਈ, ਯਾਨੀ ਉਹ ਮਰ ਗਈ। ਖੁਦਾ ਦੇ ਨੇ ਉਹਦੀ ਜਿਹੜੀ ਜਾਨ ਹੈ ਉਹਨੂੰ ਆਪਣੇ ਹੱਥ ਲੈਣ ਦਾ ਫੈਸਲਾ ਕਰ ਲਿਆ। ਸਿਆਲਾਂ ਦਫਨ ਕਰਕੇ ਖਤ ਲਿਖਾਇਆ ਹੀ, ਵਲੀ ਇਹ ਉਹਦੀ ਜਸਟੀਫਿਕੇਸ਼ਨ ਦੇ ਰਹੇ ਨੇ। ਵਲੀ ਗੌਸ ਤੇ ਕੁਤਬ ਸਭ ਖਤਮ ਹੋਏ, ਮੌਤ ਸੱਚ ਹੈ ਰੱਬ ਫਰਮਾਇਆ ਹੀ, ਕੁੱਲਨ ਸ਼ੈ ਹਾਲਿਕ ला वजह हुक्म विच, यानी हर चीज ने हलाक होना है, हर चीज ने खत्म होना है, कुरान में आया। असा सबर कीता तुसा सबर करना, ये धुरों ही हुंदड़ा है। धुरों का मतलब है बहुत शुरू तो ये हुंदा है। असा होर उम्मीद सी होर होई, खाली जाए उम्मीद फरमाया ही, कि ये फरमाया रब ने कि तुहाडी उम्मीदां पूरियां हो सकदा ना हो। ये रजा कतई ना टले हरगिज। रजा का मतलब वही है किस्मत, या जड़ा तुहाडे बारे च रब ने लिखिया है वो टलदी नहीं है। लख लिख आदमी तुरत बचाया ही, डेरा पुछ के ढीदो दा जा वड़िया, खत रोए के हथ फड़ाया ही, ये रोवना खबर की लियाया है, मुंह कास थों बुरा बनाया ही। ये तो साफ ही है। माजूल होयो तख्त जिंदगी तो, वो कासत कह रहा है कि तू अज तो जिंदगी का जिहड़ा तख्त सीगा, लाइफ का जिहड़ा तख्त दे जिस ते बैठा सा, उहदे तो अज तैनू
ਮਾਜ਼ੂਲ ਕਰ ਦਿੱਤਾ ਗਿਆ। ਮਾਜ਼ੂਲ ਕਰਦਾ ਮੈਂ ਮਤਲਬ ਡਿਸਚਾਰਜ ਕਰ। ਫਰਮਾਨ ਤਗੀਰ ਦਾ ਆਇਆ ਹੀ। ਤਗੀਰ ਦਾ ਮਤਲਬ ਹੁੰਦਾ ਤਬਦੀਲੀ, ਚੇਂਜ। ਤੇ ਹੁਕਮ ਆ ਗਿਆ ਕਿ ਤੈਨੂੰ ਤੇਰੀ ਹਾਲਤ ਨੂੰ ਚੇਂਜ ਕਰਦਾ ਜਾਏ। ਮੇਰੇ ਮਾਲ ਨੂੰ ਖੈਰ ਹੈ ਕਾਸ ਦਾ ਉਹ, ਆਖ ਕਾਸ ਤੋਂ ਰੋਮਣਾ ਲਾਇਆ ਹੀ। ਤੇਰੇ ਮਾਲ ਨੂੰ ਧਾੜਵੀ ਉਹ ਪਿਆ। ਇਹ ਉਹਨੂੰ ਕਹਿ ਰਿਹਾ ਕਾਸਦ ਕਿ ਤੇਰੇ ਮਾਲ ਨੂੰ ਉਹ ਡਾਕੂ ਪਿਆ ਹੈ ਜਿਸ ਤੋਂ ਕਿਸੇ ਨਾ ਮਾਲ ਛੁਡਾਇਆ। ਇਹ ਉਹ ਡਾਕੂ ਤੇਰਾ ਮਾਲ ਲੁੱਟ ਕੇ ਲੈ ਗਿਆ ਜਿਸ ਤੋਂ ਅੱਜ ਤੱਕ ਕੋਈ ਮਾਲ ਛੁਡਾ ਨਹੀਂ ਸਕਿਆ। ਵੈਸੇ ਤੇ ਹੁੰਦਾ ਕਿ ਡਾਕੂਆਂ ਕੋਲੋਂ ਸਮਾਨ ਵਾਪਸ ਵੀ ਲੋਕੀ ਲੈ ਲੈਂਦੇ ਨੇ। ਚੀਰ ਮਈ ਨੂੰ 8ਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਬੁਝਾਇਆ ਹੀ। ਵਾਰਿਸ ਸ਼ਾਹ ਮੀਆਂ ਗੱਲ ਠੀਕ ਜਾਣੀ, ਤੇਥੇ ਕੂਚ ਦਾ ਉਦਮੀ ਜਾਂ ਆਦਮੀ ਆਇਆ ਹੀ। ਮਤਲਬ ਤੇਰੀ ਜ਼ਿੰਦਗੀ ਵੀ ਖਤਮ ਹੋ ਗਈ ਹੈ, ਤੂੰ ਵੀ ਹੁਣ ਬਸ ਖਤਮ ਹੋਣ ਵਾਲਾ ਹੈ। ਹਾਂਜੀ। ਰਾਂਝੇ ਵਾਂਗ ਫਰਹਾਦ ਦੇ ਆ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ। ਦੋਵੇਂ ਦਾਰੇ ਫਨਾ ਥੀ ਗਏ ਸਾਬਤ, ਜਾ ਫਿਰੇ ਨੇ ਦਾਰੇ ਬਕਾ ਮੀਆਂ। ਦੋਵੇਂ ਰਾਹੇ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਿਆਹ ਮੀਆਂ। ਵਾਰਿਸ ਸ਼ਾਹ ਵਿਆਹ ਮੀਆਂ। ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਿਆਹ ਮੀਆਂ। ਵਾਰਿਸ ਸ਼ਾਹ ਇਸ ख्वाब सराय अंदर, कई वाजड़े गए वजा मियां। वाह, क्या बात क्या बात इस लाइन दी। ਮੇਰੇ ਇੱਥੇ ਜਿਹੜਾ ਮੇਰੇ ਕੋਲ ਉਹ ਹੈ ਨਾ ਆਪਣਾ ਟਾਈਪਡ, ਉਹਦੇ ਵਿੱਚ ਬੰਦ ਨਹੀਂ ਹੈਗਾ, ਲੇਕਿਨ ਇਹ ਬੰਦ ਬਿਲਕੁਲ ਪੱਕਾ ਹੈਗਾ। हाँ जी, पक्का No, रखते sorry, पढ़ाया Kishorji, did you just read 624? yes, हैं? yes. Okay, no, because my next one was Gay Bol Gay. That was before the one नहीं, that Kishore just No, read now. नहीं। Your, that yours different? is missing as well. Okay. ਅੱਛਾ, This is, ਇੱਥੇ ਜਿਹੜਾ ਕਿਤਾਬ 'ਚ ਲਿਖਿਆ ਨਾ, ਇਹਨੂੰ 625 ਦੀ ਬਜਾਏ 626 ਬਣਾਇਆ ਉਹਨਾਂ ਨੇ। ਰਾਂਝੇ ਵਾਂਗ ਫਰਹਾਦ ਦੇ ਆ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ। ਇਹ ਤਾਂ ਸਾਫ਼ ਹੀ ਹੈ। ਦੋਵੇਂ ਰਾਹ ਦਾਰ ਫਨਾ ਥੀ ਗਏ ਸਾਬਤ। ਦਾਰ ਫਨਾ ਜਿਹੜਾ ਫਨਾ ਦਾ ਘਰ ਹੈ, ਉਹਦੇ ਵਿੱਚੋਂ ਦੋਵੇਂ ਸਾਬਤ ਗਏ ਨੇ, ਮਤਲਬ ਕੰਪਲੀਟ ਗਏ ਨੇ। ਕੰਪਲੀਟ ਦਾ ਮਤਲਬ ਹੈ ਅਕੰਪਲਿਸ਼ਡ। ਦੋਵੇਂ ਰਾਹ ਦਾਰ ਫਨਾ ਥੀ ਗਏ ਸਾਬਤ, ਜਾ ਫਿਰੇ ਨੇ ਫਿਰੇ ਦਾਰੇ ਦਾਰ ਬਕਾ ਮੀਆਂ। ਤੇ ਉਹ ਦਾਰੇ ਬਕਾ ਜਿਹੜਾ ਹੈ ਹਮੇਸ਼ਾ ਰਹਿਣ ਵਾਲਾ ਘਰ ਜਿਹੜਾ, ਉਹਦੇ ਵਿੱਚ ਦੋਵੇਂ ਦਾਖਲ ਹੋ ਗਏ ਨੇ। ਦੋਵੇਂ ਰਾਹ ਮਜਾਜ਼ ਦੇ, ਇਹ ਬਹੁਤ ਇੰਪੋਰਟੈਂਟ ਲਾਈਨ ਹੈ। ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾਂ। ਇਹਦੇ ਵਿੱਚ ਦੇਖੋ, ਇਸ ਵਿੱਚ ਵਾਰਿਸ ਸ਼ਾਹ ਕਹਿ ਰਿਹਾ ਕਿ ਦੋਵਾਂ ਦਾ ਜਿਹੜਾ ਇਸ਼ਕ ਸੀ ਉਹ ਮਜਾਜ਼ੀ ਸੀ। ਮਜਾਜ਼ੀ ਦੋ ਤਰ੍ਹਾਂ ਦਾ ਕਹਿੰਦੇ ਨਾ ਹੁੰਦਾ, ਇੱਕ ਤੇ ਹਕੀਕੀ ਜਿਹੜਾ ਰੱਬ ਨਾਲ ਸਪਿਰਚੁਅਲ ਹੁੰਦਾ ਹੈ, ਤੇ ਮਜਾਜ਼ੀ ਉਹ ਹੈ ਜਿਹੜਾ ਬੰਦਿਆਂ ਦੇ ਵਿਚਕਾਰ ਹੁੰਦਾ ਹੈ। ਤੇ ਵਾਰਿਸ ਸ਼ਾਹ ਇਹ ਕਹਿ ਰਿਹਾ ਕਿ ਦੋਵੇਂ ਰਾਹ ਮਜਾਜ਼ ਦੇ ਰਹੇ ਸੀ। ਦੋਵਾਂ ਦਾ ਇਸ਼ਕ ਮਜਾਜ਼ੀ ਸੀ, ਔਰਤ ਮਰਦ ਦਾ ਇਸ਼ਕ ਸੀ, ਕੋਈ ਹਕੀਕੀ ਇਹਨੂੰ ਮਤਲਬ ਸਪਿਰਚੁਅਲ ਨਾ ਇੰਟਰਪ੍ਰੇਟ ਕਰੋ। ਨਾਲ ਸਿਦਕ ਦੇ, ਸਚਾਈ ਦੇ ਨਾਲ ਇੱਥੋਂ ਗੁਜ਼ਰ ਗਏ। ਵਾਰਿਸ ਸ਼ਾਹ ਇਸ ख्वाब ਸਰਾਏ ਦੀ ਤੇ ਕਈ ਵਾਜੜੇ ਗਏ ਵਜਾ ਮੀਆਂ। ਵਾਰਿਸ ਸ਼ਾਹ ਇਹ ਜਿਹੜੀ ਦੁਨੀਆ ਹੈ, ਇਹ ਐਵੇਂ ਹੈ ਜਿਵੇਂ ਸਰਾਏ ਹੁੰਦੀ ਹੈ, ਯਾਨੀ ਟੈਂਪਰਰੀ ਲੌਜਿੰਗ ਜਿਹੜੀ ਹੈ। ਇਸ ख्वाब ਸਰਾਏ ਦੀ ਤੇ ਕਈ ਵਾਜੜੇ ਗਏ ਵਜਾ ਮੀਆਂ। ਇੱਥੇ ਇਸ ਮਤਲਬ ਸਰਾਂ ਦੇ ਵਿੱਚ ਕਈ ਆਪਣੇ ਆਪਣੇ ਵਾਜੇ ਵਜਾ
ਅਗਲਾ ਪੜੋ ਜੀ, ਅੱਜ ਤਾਂ ਆਖਰੀ ਹੋਇਆ, ਕਿੰਨੇ ਪੜਨਾ? ਹਾਂਜੀ ਮੈਂ ਪੜ੍ਹ ਦਿੰਦਾ। ਹਾਂਜੀ ਕਿ ਕਈ ਬੋਲ ਗਏ ਸ਼ਾਖ ਉਮਰ ਦੀ ਤੇ ਇੱਥੇ ਆਲਣਾ ਕਿਸੇ ਨਾ ਪਾਇਆ ਈ। ਕਈ ਹੁਕਮ ਤੇ ਜ਼ੁਲਮ ਕਮਾ ਚੱਲੇ ਨਾਲ ਕਿਸੇ ਨਾ ਸਾਥ ਲਦਾਇਆ ਈ। ਵੱਡੀ ਉਮਰ ਆਵਾਜ਼ ਔਲਾਦ ਵਾਲਾ ਜਿਸ ਨੂੰ ਤੂਫਾਨ ਮੰਗਵਾਇਆ ਈ। ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਿਲਾਇਆ ਈ। ਅੱਗੇ ਹੀਰ ਨਾ ਕਿਸੇ ਨੇ ਕਹੀ ਐਸੀ ਸ਼ੇਰ ਬਹੁਤ ਮਰਗੂਬ ਬਣਾਇਆ ਈ। ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ। ਵਾਹ ਹਾਏ 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 ਹਾਏ। ਕਿਆ ਬਾਤ ਹੈ, ਡਾਕਟਰ ਸਾਹਿਬ ਕਿਆ ਕੌਨਫੀਡੈਂਸ ਬਾਤ ਹੀ ਹੈ। ਅਖੀਰ ਹੈ ਵੈਸੇ, ਆਪਣੇ ਆਪ ਨੂੰ ਆਪ ਮੰਨਦਾ ਪਿਆ ਇਹ ਕੌਨਫੀਡੈਂਸ ਐਕਸਟ੍ਰੀਮ ਹੈ ਵੈਸੇ, ਕੋਈ ਸ਼ੱਕ ਨਹੀਂ। ਮਤਲਬ ਇਹ ਹੈ ਕਿ ਕਮਲਿਆਂ ਲੋਕਾਂ ਨੂੰ ਮੈਂ ਕਿੱਸਾ ਬਣਾ ਕੇ ਸੁਣਾਤਾ ਹੈ। ਡਾਕਟਰ ਸਾਹਿਬ ਨੇ ਇਹ ਵੀ कहते कि ਇਹੋ ਜਿਹੀ ਹੁਣ ਕੋਈ ਨਹੀਂ ਲਿਖੇਗਾ, ਨਾ ਕਿਸੇ ਨੇ ਇਹੋ ਜਿਹੀ ਕਹੀ ਹੋਣੀ। ਕੌਨਫੀਡੈਂਸ ਦੀ ਸੀ ਗੱਲ। ਮਤਲਬ ਉਹਦੀ ਇੰਟਰਪ੍ਰੀਟੇਸ਼ਨ ਕਰ ਰਿਹਾ ਹੈ ਕਿ ਇਹ ਜਿਹੜਾ ਹੀਰਾਂ ਜੀ ਦਾ ਕਿੱਸਾ ਹੈ, ਇਹ ਰੂਹ ਤੇ ਕਲਬੂਤ ਦਾ ਕਿੱਸਾ ਹੈ, ਸਪਿਰਿਟ ਔਰ ਬਾਡੀ ਦਾ ਕਿੱਸਾ ਹੈ। ਦੋਵਾਂ ਦਾ ਇੱਕ ਦੂਜੇ ਨਾਲ ਰਹਿਣ ਦਾ ਕਿੱਸਾ ਹੈ ਜਾਂ ਇਸ਼ਕ ਹੋਣ ਦਾ ਕਿੱਸਾ ਹੈ। ਤੇ ਸਾਰਾ ਅਕਲ ਦੇ ਮੇਲ ਮੈਂ ਆਪਣੀ ਅਕਲ ਨਾਲ ਇਹਨੂੰ ਜੋੜਿਆ ਹੈ। ਅੱਗੇ ਕਈ ਨਾ, ਅੱਗੇ ਹੀਰ ਨਾ ਕਿਸੇ ਨੇ ਕਹੀ ਐਸੀ, ਇਹ ਤਾਂ ਗੱਲ ਸਹੀ ਹੈਗੀ ਹੈ। ਸ਼ੇਰ ਬਹੁਤ ਮਰਗੂਬ, ਮਰਗੂਬ ਦਾ ਮਤਲਬ ਹੁੰਦਾ ਅਟਰੈਕਟਿਵ, ਅਬਜ਼ਾਰਬ ਜਿਹੜਾ ਕਰ ਲੇ ਤੁਹਾਨੂੰ। ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹਾਏ 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 ਹਾਏ, ਹੈ। ਇੱਥੇ ਮਾਰ ਸੁੱਟਿਆ, ਇੱਥੇ ਮਾਰ ਸੁੱਟਿਆ ਨਾ। ਬਿਲਕੁਲ 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 ਬਿਲਕੁਲ। ਇਹ ਡਾਕਟਰ ਸਾਹਿਬ ਕੋਈ ਵਾਰਿਸ, ਕਿਸ ਤਰ੍ਹਾਂ ਪੜੀਏ? ਇਹ ਵਾਰਿਸ ਹੈ ਜਿਹੜਾ ਇਹ ਆਪਣਾ ਤੁਰਿਆ ਜਾਂਦਾ, ਸੱਜੀ ਵਿਖਾਉਂਦਾ ਤੇ ਖੱਬੀ ਮਾਰ ਦਿੰਦਾ ਹੈ। ਵਾਕਈ ਸੱਜੀ ਉਡਾ ਕੇ ਖੱਬੀ ਮਾਰਦਾ ਹੈ। ਹਾਏ ਹਾਏ। ਇਹ ਹੁਣ ਦੇਖੋ ਕਿ ਇਹ ਜਿਹੜੀ ਲਾਈਨ ਹੈ ਇਹ ਹੁਣ ਸੱਜੀ ਮਾਰ ਕੇ ਖੱਬੀ ਵਿਖਾਉਣੀ ਹੈ ਨਾ। ਚਲੋ ਡਾਕਟਰ ਜੀ। ਸਾਹਿਬ ਇਹ ਰੂਹ ਕਲਬੂਤ ਨਾਲ ਅਕਲ ਨਾਲ ਕਿਉਂ ਜ਼ਿਕਰ ਕੀਤਾ ਸੀ? ਮਤਲਬ ਇਹ ਹੈ ਕਿ ਇਹ ਰੂਹ ਤੇ ਕਲਬੂਤ ਦਾ ਕਿੱਸਾ ਸੀ ਤੇ ਉਹਦੇ ਲਈ ਜਿਹੜੀ ਹੈ ਤੁਹਾਡੇ ਕੋਲ ਅਕਲ ਹੋਣੀ ਚਾਹੀਦੀ ਹੈ ਕਿ ਉਹਨੂੰ ਕਿਸੇ ਵਿੱਚ ਢਾਲ ਸਕੋ। ਵਿਜ਼ਡਮ ਐਂਡ ਨੌਲੇਜ। ਵਿਜ਼ਡਮ ਔਰ ਨੌਲੇਜ ਤੁਹਾਡੇ ਕੋਲ ਹੋਵੇ ਤੇ ਤੁਸੀਂ ਰੂਹ ਕਲਬੂਤ ਦੇ ਕਿੱਸੇ ਨੂੰ ਹੀਰਾਂ ਜੀ ਦਾ ਕਿੱਸਾ ਬਣਾ ਸਕਦੇ ਹੋ। ਇਹ ਮਤਲਬ ਹੈ ਇਹਦਾ ਮਤਲਬ ਇਹ ਵੀ ਤੇ ਅਸੀਂ ਤਾਂ ਕਹਿ ਸਕਦੇ ਡਾਕਟਰ ਸਾਹਿਬ ਕਈ ਕੋਈ ਉਹ ਕਹਿ ਰਿਹਾ ਕਿ ਕੌਨਸ਼ੀਅਸ ਐਫਰਟ ਹੈ ਮੇਰੀ ਇਹਨੂੰ ਬਿਆਨ ਕਰਨ ਦੀ, ਇਹ ਕੋਈ ਰੈਂਡਮਲੀ ਐਕਸੀਡੈਂਟਲ ਨਹੀਂ ਹੋ ਰਿਹਾ। ਬਿਲਕੁਲ ਬਿਲਕੁਲ। ਮਤਲਬ ਇਹ ਵੈਸੇ ਤਾਂ ਹੋਰ ਜਿੰਨੀਆਂ ਵੀ ਹੀਰਾਂ ਲਿਖੀਆਂ ਨੇ ਗਈਆਂ ਨੇ ਉਹਨਾਂ ਵਿੱਚ ਤੇ ਉਹ ਜਿੱਥੇ ਉੱਥੇ ਉਹ ਖਤਮ ਹੋ ਜਾਂਦੀ ਹੈ, ਜਿੱਥੇ ਉਹ ਆਪਣਾ ਰਾਜਾ ਜਿਹੜਾ ਹੈ ਉਹ ਉਹਨੂੰ ਹੀਰ ਦਵਾ ਦਿੰਦਾ ਹੈ ਤੇ ਉੱਥੇ ਹੀਰ ਖਤਮ ਹੋ ਜਾਂਦੀ ਸੀ। ਉਸ ਤੋਂ ਅੱਗੇ ਜਿਹੜੀ ਉਹਨੂੰ ਔਰ ਉੱਥੇ ਉਹ ਟ੍ਰੈਜਡੀ ਨਹੀਂ ਸੀ ਹੁੰਦੀ, ਉਸ ਨੂੰ ਟ੍ਰੈਜਡੀ ਵਾਰਿਸ ਸ਼ਾਹ ਨੇ ਪਹਿਲੀ ਵਾਰੀ ਬਣਾਇਆ ਉਸ ਤੋਂ ਅੱਗੇ। ਕਿਉਂਕਿ ਵਾਰਿਸ ਸ਼ਾਹ ਦਾ ਫਲਸਫਾ ਇਹ ਹੈ ਕਿ ਜਿਹੜੀ ਮਟੀਰੀਅਲ ਸਰਕਮਸਟਾਂਸਿਸ ਨੇ ਸੁਸਾਇਟੀ ਦੇ, ਉਹਨਾਂ ਨੇ ਡਿਟਰਮਨ ਕਰਨਾ ਹੈ ਕਿ ਕਿਸੇ ਦਾ ਕੀ ਬਣੇਗਾ। ਮਤਲਬ ਇਹ ਹੈ ਕਿ ਭਾਵੇਂ 5 ਪੀਰ ਵੀ ਤੁਹਾਡੇ ਨਾਲ ਹੋਣ ਤੇ ਜੋਗੀ ਬਾਲਨਾਥ ਵੀ ਤੁਹਾਡੇ ਨਾਲ ਹੋਵੇ, ਜਿੰਨੀਆਂ ਵੀ ਸਪਿਰਿਚੁਅਲ ਤਾਕਤਾਂ ਤੁਹਾਡੇ ਨਾਲ ਹੋਣ, ਆਖਰ ਪ੍ਰਵੇਲ ਸੁਸਾਇਟੀ ਦੇ ਕਾਨੂੰਨਾਂ ਨੇ ਕਰਨਾ ਹੈ। ਬਸ ਇੱਥੇ ਗੱਲ ਮੁਕਾਉਂਦਾ ਹੈ ਡਾਕਟਰ ਸਾਹਿਬ। ਦਿਸ ਇਜ਼ ਦ ਕ੍ਰਕਸ ਆਫ ਦ ਹੋਲ ਮੈਟਰ। ਇੱਥੇ ਗੱਲ ਮੁਕਾਉਂਦਾ ਹੈ ਕਿ ਉਹ ਇਹ ਸਾਰੇ ਕਿੱਸੇ ਨੇ ਅਖੀਰ ਉਹ ਹੀ ਹੋਣਾ ਹੈ ਜੋ ਸੁਸਾਇਟੀ ਦਾ ਆਪਣਾ ਅਸੂਲ ਹੈ ਜਾਂ ਸੁਸਾਇਟੀ ਦੇ ਆਪਣੇ ਜਿਹੜੇ ਹਾਲ ਨੇ। ਪਰ ਡਾਕਟਰ ਸਾਹਿਬ ਜਿਹੜੀ ਚੀਜ਼ ਮਿਕੀ ਸਭ ਤੋਂ ਜ਼ਿਆਦਾ ਜਿਸ ਨਾਲ ਖਿਆਲ ਆਇਆ ਉਹ ਇਹ ਕਿ ਸਿਆਲਾਂ ਨੇ ਨਹੀਂ ਸੌਰੀ ਖੇੜਿਆਂ ਨੇ ਹੀਰ ਕੀ ਕਿਜ ਨਹੀਂ ਆਖਿਆ, ਹਾਲਾਂਕਿ ਉਹਨਾਂ ਦੀ ਨੂੰਹ ਸੀ, ਮਾਰਿਆ ਮਾਂ ਪਿਓ ਹੀ ਆ। ਆਹੋ ਬਿਲਕੁਲ ਬਿਲਕੁਲ ਬਿਲकुल, ਮਾਰਿਆ ਮਾਂ ਪਿਓ ਨਹੀਂ ਹੈ। ਮਾੜਾ ਖਿਆਲ ਸੀ ਉਹ ਮਿਕੀ ਨਹੀਂ ਪਤਾ ਸੀ ਇਸ ਨਾਲ ਐਂਡ ਕਿਆ ਹੋ ਸੀ, ਇਸ ਵਾਸਤੇ ਮਾੜਾ ਖਿਆਲ ਸੀ ਕਿ ਖੇੜੇ ਕੁਝ ਕਰਸਣ
ਖੇੜੇ ਨਹੀਂ ਉਸ ਖੇੜਿਆਂ ਨੇ ਤੇ ਉਹ ਖੇੜਿਆਂ ਜਿਹੜਾ ਨੇ ਤੇ ਉਹ ਤਾਂ ਬਾਦਸ਼ਾਹ ਨੇ ਉਹਨਾਂ ਨੂੰ ਰੋਕਤਾ ਨਾ, ਬਾਦਸ਼ਾਹ ਦੇ ਉਹ ਵੀ ਨਹੀਂ, ਨਹੀਂ ਅਸੂਲਾਂ ਪਰ ਉਹ ਉਹ ਜਿਹੜਾ- ਉਹ ਰਾਂਝੇ ਉਹ ਰਾਂਝੇ ਨਹੀਂ, ਨੂੰ ਨਹੀਂ, ਮਾਰਨੇ ਜਿਹੜੇ- ਤੋਂ ਮਾਰਨੇ ਪਰ ਤੁੱਲੇ ਸੇ ਉਹਨਾਂ ਹੀਰ ਕੀ ਕੁਝ ਨਹੀਂ ਆਖਿਆ। ਆਹੋ ਉਹ ਖੇੜੇ ਜਿਹੜੇ ਸਨ ਉਹ ਉਹਨੂੰ ਲੱਗਦਾ ਹੈ ਕਿ ਉਹ ਸਿਆਲਾਂ ਦੀ ਤਾਕਤ ਤੋਂ ਵੀ ਡਰਦੇ ਸਨ, ਜਿਸ ਵਾਸਤੇ ਉਹਨਾਂ ਨੇ ਹੀਰ ਦਾ ਕੁਝ ਨਹੀਂ ਕੀਤਾ। ਸਰ ਲੇਕਿਨ ਜੀ ਬਾਦਸ਼ਾਹ ਦੀ ਤਾਕਤ ਤੋਂ ਵੀ ਤਾਂ ਡਰਦੇ ਸਨ ਨਾ, ਬਾਦਸ਼ਾਹ ਹਾਂ, ਦੀ ਬਿਲਕੁਲ। ਤਾਕਤ ਤੋਂ ਵੀ ਤਾਂ ਡਰ ਸਨ। that was the main ਹਾਂਜੀ। thing। ਅਸਲ ਤੇ ਡਾਕਟਰ Honor ਸਾਹਿਬ ਤੋਂ ਇੱਕ ਹੋਰ ਜ਼ਿਆਦਾ ਵੀ ਜ਼ਿੰਦਗੀ ਦਾ ਡਰ ਸੀ। ਹਾਂਜੀ, ਅਸਲ ਤੇ ਉਹਨੂੰ ਰਾਜੇ ਨੇ ਹੀਰ ਦਿੱਤੀ ਸੀ ਨਾ ਅਖੀਰ। ਲਓ ਜੀ ਫਿਰ ਅਗਲੀ ਡਾਕਟਰ ਸਾਹਿਬ ਵਾਰੀ ਇੱਥੇ ਇੱਕ ਹੋਰ ਵੀ ਗੱਲ ਹੈ ਕਿ ਮਾਂ ਪਿਓ ਤੋਂ ਵੀ ਵੱਡੀ ਜਿਹੜੀ ਤਾਕਤ ਹੈ ਉਹ ਸੁਸਾਇਟੀ ਦੀ ਹੈ। ਸੁਸਾਇਟੀ ਬਿਲਕੁਲ, ਨੇ ਹੀ ਵਿਆਹ ਖੇੜਿਆਂ ਚ ਕਰਵਾਇਆ, ਸੁਸਾਇਟੀ ਨੇ ਹੀ ਸੁਜੈਸ਼ਨ ਦਿੱਤੀ ਹੈ ਪੇਰੈਂਟਸ ਨੂੰ ਕਿ ਤੁਸੀਂ ਮਾਰੋ ਇਹਨੂੰ। ਬਿਲਕੁਲ। ਦੇਖੋ ਜੀ ਉੱਥੇ ਜਦੋਂ ਉਹਦਾ ਵਿਆਹ ਦਾ ਹੋ ਰਿਹਾ ਹੈ, ਮਸ਼ਵਰਾ ਕਰ ਰਹੇ ਨੇ ਸਿਆਲ, ਤੇ ਜਿਹੜਾ ਉਹਦਾ ਹੀਰ ਦਾ ਪਿਓ ਹੈ ਚੂਚਕ, ਉਹ ਤੇ ਇਹ ਕਹਿੰਦਾ ਹੈ ਕਿ ਮੈਂ ਤੇ ਰਾਂਝੇ ਨਾਲ ਵੀ ਵਿਆਹਣ ਨੂੰ ਤਿਆਰ ਹੈ। ਬਿਲਕੁਲ ਤੇ ਉਹਦੀ ਜਿਹੜੀ ਬਰਾਦਰੀ ਆ ਉਹ ਕਹਿੰਦੀ ਹੈ ਇਹ ਨਾ ਕਦੀ ਹੋਇਆ ਤੇ ਨਾ ਇਹ ਹੋਣਾ ਹੈ ਤੇ ਨਾ ਅਸੀਂ ਹੋਣ ਦੇਣਾ ਹੈ। ਤੇ ਸੁਸਾਇਟੀ ਦੀ ਤਾਕਤ ਜਿਹੜੀ ਹੈ ਉਹ ਬੰਦੇ ਦੀ ਆਪਣੀ ਜਿਹੜੀ ਉਹਦੀ ਇੰਟੈਂਸ਼ਨਸ ਨੇ ਉਹ ਜੋ ਵੀ ਹੋਣ ਉਹਨਾਂ ਉੱਤੇ ਭਾਰੀ ਆ ਜਾਂਦੀ। bigger than the individual। society is bigger ਬਿਲਕੁਲ। than the individual। ਜੇ ਤੁਸੀਂ Yeah, ਉਹਦਾ ਚ ਵਿਚਰਨਾ ਹੈ then you have to follow the rules। ਬਿਲਕੁਲ ਬਿਲਕੁਲ। ਮਤਲਬ ਚੂਚਕ ਆਪਣੀ ਧੀ ਦਾ ਵਿਆਹ ਇੱਕ ਮਹੀਂਵਾਲ ਨਾਲ ਕਰਨਾ ਵੀ ਚਾਹੇ ਤੇ ਸੁਸਾਇਟੀ ਉਹਨੂੰ ਕਰਨ ਨਹੀਂ ਦਿੰਦੀ। ਅਸੀਂ ਪੇਰੈਂਟਸ ਨੂੰ ਨਹੀਂ ਇਹਦੇ ਚ ਬਲੇਮ ਕਰ ਸਕਦੇ ਮੇਰਾ ਖਿਆਲ ਇੰਨਾ ਜ਼ਿਆਦਾ ਉਹ ਜਿੰਨਾ ਵੀ ਸੁਸਾਇਟੀ ਮਜਬੂਰ ਨੂੰ ਉਹ ਵੀ ਮਜਬੂਰ ਨੇ ਨਾ ਸੋਸ਼ਲ ਲਾਜ਼ ਦੇ ਅੱਗੇ। ਆਹੋ ਬਿਲਕੁਲ ਬਿਲਕੁਲ। ਲਓ ਜੀ ਫਿਰ ਹੁਣ ਥਰਸਡੇ ਨੂੰ ਖਤਮ ਕਰਾਂਗੇ। ਠੀਕ ਹੈ ਸਰ Thank ਜੀ, you, ਰੱਬ sir। ਰਾਖਾ ਜੀ। ਰੱਬ ਰੱਖਾ। ਰੱਬ ਰਾਖਾ।